ਅਗਲੀ ਖਬਰ ਜਿਹੜੀ ਆ ਕਹਿੰਦੇ ਵੀ 에ਅਰ ਇੰਡੀਆ ਨੇ ਇਹ ਕਿਹਾ ਵੀ ਜੋ ਉਹਨਾਂ ਦੀ ਨਾਨ ਸਟਾਪ ਫਲਾਈਟ ਵਾਸ਼ਿੰਗਟਨ ਡੀਸੀ ਤੋਂ ਦਿੱਲੀ ਨੂੰ ਜਾਂਦੀ ਸੀ ਉਹ ਅਗਲੇ ਮਹੀਨੇ ਦੀ 1 ਤਰੀਕ ਤੋਂ ਸਤੰਬਰ 1 ਤੋਂ ਉਹ ਬੰਦ ਕਰਨ ਜਾ ਰਹੇ ਹੈਗੇ ਆ। ਵਾਸ਼ਿੰਗਟਨ ਕਾਰਨ ਡੀਸੀ ਉਹਨਾਂ ਨੇ ਤੋਂ ਜਾਂ ਹਰਜੋਤ ਸਿੰਘ ਜੀ ਨਿਊਯਾਰਕ ਤੋਂ? ਵਾਸ਼ਿੰਗਟਨ ਡੀਸੀ ਵਾਲੀ ਦੱਸ ਰਹੇ ਆ ਠੀਕ ਹੈ ਜੀ। ਕੁਛ ਹਾਂ। ਸੋ ਹੋ ਸਕਦਾ ਨਿਊਯਾਰਕ ਵਾਲੀ ਚਾਲੂ ਰਹੇ ਪਰ ਵਾਸ਼ਿੰਗਟਨ ਡੀਸੀ ਤੋਂ ਜਿਹੜੀ ਜਾਂਦੀ ਸੀਗੀ ਉਹ ਬਹੁਤ ਸਾਰੀਆਂ ਅਖਬਾਰਾਂ ਰਿਪੋਰਟ ਕਰ ਰਹੀਆਂ। ਉਹ ਕਹਿੰਦੇ ਵੀ ਸਾਡੇ ਕੋਲ ਜਿਹੜੇ ਜਹਾਜ਼ ਆ ਉਹਨਾਂ ਦੀ ਕਾਫੀ ਘਾਟ ਹੈਗੀ ਆ। ਪਰ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਕਾਫੀ ਮਹੀਨਿਆਂ ਤੋਂ 에ਅਰ ਇੰਡੀਆ ਦਾ ਜਿਹੜਾ ਕੋਈ ਨਾ ਕੋਈ ਸਕੈਂਡਲ ਨਿਕਲੀ ਜਾਂਦਾ। ਕਦੇ ਉੱਥੋਂ ਕਾਕਰੋਚਸ ਨਿਕਲ ਜਾਂਦੇ ਆ, ਕਦੇ ਫੂਡ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਕੰਪਲੇਨਸ ਆ ਉਹ ਆ ਰਹੀਆਂ ਹੈਗੀਆਂ। ਸੋ ਉਹਦੇ ਸੰਬੰਧ ਦੇ ਵਿੱਚ 에ਅਰ ਇੰਡੀਆ ਨੇ ਇਹ ਕਿਹਾ ਆ ਵੀ ਤੁਸੀਂ ਬਾਕੀ ਦੇ ਜਿਹੜੇ 에ਅਰਪੋਰਟ ਜਿੱਥੋਂ ਜਾਂਦੀਆਂ ਹੈਗੀਆਂ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਤੁਹਾਡੀਆਂ ਉਹ ਫਲਾਈਟਸ ਆ ਟਰਾਂਸਫਰ ਕਰ ਦੇਵਾਂਗੇ। ਪਰ 에ਅਰ ਇੰਡੀਆ ਦੇ ਜਿਨ੍ਹਾਂ ਨੇ ਬੁਕਿੰਗ ਕੀਤੀ ਹੋਈ ਹੈਗੀ ਆ ਸਤੰਬਰ 1 ਤੋਂ ਬਾਅਦ ਉਹਨਾਂ ਨੂੰ ਚੇਂਜ ਕਰਨੀਆਂ ਪਊਗੀਆਂ ਆਪਣੀਆਂ ਟਰੈਵਲ ਪਲਾਨਸ ਤੇ ਰੀਬੁੱਕ ਕਰਨੀਆਂ ਪਊਗੀਆਂ ਵੱਖ-ਵੱਖ 에ਅਰਪੋਰਟਸ ਤੋਂ ਜੋ ਇੰਡੀਆ ਨੂੰ ਫਲਾਈਟਸ ਜਾਂਦੀਆਂ ਨੇ। ਜੀ ਬਿਲਕੁਲ, ਇਹਦੇ ਵਿੱਚ ਜੋ ਟੈਰਿਫ ਵਾਰ ਜਿਹੜੀ ਚੱਲ ਰਹੀ ਆ ਆਈ ਥਿੰਕ ਉਹ ਇੱਕ ਵੱਡਾ ਕਾਰਨ ਜਿਹੜੀ ਹੋਊਗੀ। ਸੋ ਦਿੱਲੀ ਦੇ ਦੁਆਰਾ ਹੀ ਇਸ ਨੂੰ ਜਿਹੜਾ ਉਹ ਰੱਦ ਕੀਤਾ ਜਿਹੜਾ ਉਹ ਜਾ ਰਿਹਾ ਆ। ਉਹਨਾਂ ਦੁਆਰਾ ਹੀ ਜਿਹੜੀਆਂ ਦੋ ਕੈਪੀਟਲ ਸਿਟੀਜ਼ ਦੇ ਦਰਮਿਆਨ ਜਿਹੜਾ ਉਹ ਸੀਗਾ ਵੀ ਇਸ ਦੇ ਵਿੱਚ ਜਿਹੜਾ ਉਹ ਦੱਸ ਰਹੇ ਆ ਪਲੇਨ ਸ਼ਾਰਟੇਜ ਤੇ 에ਅਰ ਸਪੇਸ ਬੈਨ ਪਾਕਿਸਤਾਨ ਦਾ ਉੱਤੇ ਦੋਸ਼ ਲਾ ਕੇ ਜਿਹੜੇ ਇਹਨਾਂ ਨੇ ਇਹ ਬੰਦ ਕਰ ਦਿੱਤੀਆਂ। ਕਹਿੰਦੇ ਵੀ ਨਹੀਂ ਜੀ ਇੱਦਾਂ ਕੰਮ ਬੜਾ ਜਿਹੜਾ ਉਹ ਔਖਾ ਆ। 에ਅਰ ਇੰਡੀਆ ਕਹਿ ਦੇ ਵੀ ਅਸੀਂ ਜਿਹੜੇ ਆਪਣੇ ਜਹਾਜ਼ ਆ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ। ਤੇ ਸਸਪੈਂਸ਼ਨ ਉਦੋਂ ਆਈ ਆ ਜਦੋਂ ਯੂਐਸ ਤੇ ਇੰਡੀਆ ਦੇ ਵਿੱਚ ਜਿਹੜੇ ਟੈਰਿਫਸ ਨੂੰ ਲੈ ਕੇ ਟੈਨਸ਼ਨ ਬਹੁਤ ਵਧੀ ਪਈ ਆ। ਸੋ ਮੋਦੀ ਨੇ ਜਾਣਾ ਆ ਰੂਸ ਨੂੰ ਵੀ ਤੇ ਮੋਦੀ ਨੇ ਜਾਣਾ ਆ ਚਾਈਨਾ ਨੂੰ ਵੀ। ਸੋ ਦੇਖੋ ਕੀ ਇਸ ਦੇ ਵਿੱਚ ਓਵਰਆਲ ਬਣਦਾ ਆ। ਪਰ ਇਸ ਟਾਈਮ ਮੋਦੀ ਨੇ ਜੋ ਲੁਭਾਉਣ ਦੀ ਕੋਸ਼ਿਸ਼ ਕੀਤੀ ਅਮਰੀਕਾ ਨੂੰ ਉਹਦੇ ਵਿੱਚ ਨਾਕਾਮਯਾਬ ਰਿਹਾ। ਤੇ ਜਿਹੜੀ ਉਹ ਕੋਸ਼ਿਸ਼ ਹੁਣ ਕਰ ਰਿਹਾ ਚੀਨ ਨੂੰ, ਉਹ ਦੇਖੋ ਵੀ ਉਹਦਾ ਕੀ ਰੰਗ ਜਿਹੜਾ ਉਹ ਨਿਕਲਦਾ। ਪਰ ਚੀਨ ਵਾਲੇ ਜਿਹੜੇ ਉਹ ਜਾਣਦੇ ਆ ਵੀ ਮੋਦੀ ਕੀ ਸ਼ੈ ਆ। ਸੋ ਉੱਥੇ ਵੀ ਕੋਈ ਲੱਗਦਾ ਨਹੀਂ ਸ਼ਾਇਦ ਉਸਦੀ ਕੋਈ ਬਾਹੜੀ ਦਾਲ ਜਿਹੜੀ ਉਹ ਗਲੇ। ਹਾਂ, ਉਹਨਾਂ ਨੇ ਵੀ ਇਸ ਨੂੰ ਆਰਜੀ ਤੌਰ ਦੇ ਉੱਤੇ ਵਰਤ ਕੇ ਮੇ ਵੀ ਯੂਜ਼ ਕਰਕੇ ਜਿਹੜਾ ਉਹ ਸਿੱਟ ਦੇਣਗੇ, ਜਿੱਦਾਂ ਚਾਈਨੀਜ਼ ਸਮਾਨ ਦੇ ਬਾਰੇ ਅਕਸਰ ਹੀ ਆਖਿਆ ਜਾਂਦਾ ਹੈ।